ਅਗਲੇ ਜਿਹੜੇ ਹਰਜੋਤ ਸਿੰਘ ਜੀ ਖਬਰ ਦੇ ਵੱਲ ਵੱਧਦੇ ਜਾਈਏ। ਫਰਾਂਸ ਦੇ ਵਿੱਚ ਵੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਚੱਲ ਰਹੀ ਸੀਗੀ। ਉੱਥੇ ਰਾਈਟ ਵਿੰਗ ਦੀ ਜਿਹੜੀ ਲਪੈਨ ਕਰਕੇ ਆ ਉਹ ਕਾਫੀ ਜ਼ਿਆਦਾ ਅੱਗੇ ਵਧੀ ਸੀਗੀ। ਪਰ ਇਮੈਨੂਅਲ ਮੈਕਰੋਨ ਉਹਨਾਂ ਨੇ ਫਰਾਂਸ ਦੀ ਜਿਹੜੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਆ ਉਸ ਨੂੰ ਇਸ ਵਾਰ ਜਿੱਤ ਲਿਆ ਹੈਗਾ ਆ। ਸੋ ਮਰੀਨ ਲੇਪੈਨ ਨੇ ਕਾਫੀ ਕਹਿੰਦੇ ਵੀ ਕੜੀ ਟੱਕਰ ਜਿਹੜੀ ਉਹ ਦਿੱਤੀ ਸੀ। ਕੱਲ ਐਤਵਾਰ ਦੀ ਰਨ ਆਫ ਵੋਟ ਦੇ ਵਿੱਚ ਮੈਕਰੋਨ ਨੂੰ 58.5% ਵੋਟਾਂ ਜਿਹੜੀਆਂ ਉਹ ਪਈਆਂ ਆ। ਫਰਾਂਸ ਦੇ ਇਤਿਹਾਸ ਦੇ ਵਿੱਚ 20 ਸਾਲਾਂ 'ਚ ਪਹਿਲੀ ਵਾਰੀ ਹੋਇਆ ਵੀ ਫਰਾਂਸ ਦਾ ਕੋਈ ਲੀਡਰ ਆਪਣੀ ਰੀ ਇਲੈਕਸ਼ਨ ਬਿਡ ਦੇ ਵਿੱਚ ਕਾਮਯਾਬ ਰਿਹਾ ਹੋਵੇ। 12 ਕੈਂਡੀਡੇਟਸ ਸੀਗੇ ਜਦੋਂ ਪਹਿਲਾ ਰਾਊਂਡ ਹੋਇਆ ਸੀਗਾ 10 ਅਪ੍ਰੈਲ ਨੂੰ। ਉਹਦੇ ਵਿੱਚੋਂ 3 ਜਿਹੜੇ ਆ ਉਹ ਮੁੱਖ ਤੌਰ ਦੇ ਉੱਤੇ ਅੱਗੇ ਉਭਰੇ ਸੀਗੇ ਤੇ ਫਾਈਨਲ ਰਿਜ਼ਲਟਸ ਦੇ ਵਿੱਚ ਮੈਕਰੋਨ ਨੂੰ 59% ਤੇ ਮਰੀਨ ਲਿਪੈਨ ਉਸ ਨੂੰ 41% ਜਿਹੜੀਆਂ ਉਹ ਵੋਟਾਂ ਪਈਆਂ। ਇਮੈਨੂਅਲ ਮੈਕਰੋਨ ਹੁਣਾਂ ਦੀ ਪਾਰਟੀ ਔਨਵਰਡਸ ਰਿਪਬਲਿਕ ਆ ਤੇ ਮਰੀਨ ਲਪੈਨ ਦੀ ਨੈਸ਼ਨਲ ਰੈਲੀ ਜਿਹੜੀ ਉਹ ਉਹਨਾਂ ਦੀ ਹੈਗੀ ਆ। ਮਰੀਨ ਲਪੈਨ ਦੀ ਰੂਸ ਦੇ ਪ੍ਰਤੀ ਕਾਫੀ ਨਰਮ ਰਵੱਈਆ ਜਿਹੜਾ ਉਹ ਸੀਗਾ ਤੇ ਆਪਾਂ ਇਹ ਦੇਖਿਆ ਵੀ ਇੱਥੇ ਵੀ ਫਾਰ ਲੈਫਟ ਤੇ ਫਾਰ ਰਾਈਟ ਕੈਂਡੀਡੇਟਸ ਉਹ ਆਮੋ ਸਾਹਮਣੇ ਜਿਹੜੇ ਇਹ ਰਹੇ ਹੈਗੇ ਆ। ਸੋ ਫਰਾਂਸ ਦੇ ਜਿਹੜੇ ਲੋਕਾਂ ਨੇ ਇੱਕ ਵਾਰੀ ਫਿਰ ਇਮੈਨੂਅਲ ਮੈਕਰੋਨ ਨੂੰ ਮੌਕਾ ਦਿੱਤਾ ਆ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਦੇ ਵਿੱਚ ਜਿੱਤ ਪ੍ਰਾਪਤ ਕਰਨ ਦਾ। ਜੀ, ਬਿਲਕੁਲ। ਈਵਨ ਦੋ ਜਿੱਤ ਗਏ ਆ, ਪਰ ਜਿਹੜੇ ਫਾਰ ਰਾਈਟ ਰਾਈਵਲ ਆ, ਉਹ ਵੀ ਕਾਫੀ ਵੋਟਾਂ ਕਹਿੰਦੇ ਲੈ ਗਏ ਆ। ਸੈਂਟਰਿਸਟ ਮੈਕਰੋਨ ਨੇ 58.54% ਵੋਟਾਂ ਲਈਆਂ ਤੇ ਲੀ ਪੈਨ ਨੇ 41.46%। ਜਦੋਂ ਕਿ 2017 ਦੇ ਵਿੱਚ ਜਦੋਂ ਇਲੈਕਸ਼ਨ ਹੋਈ ਸੀ, ਉਸ ਟਾਈਮ ਦੇ ਉੱਤੇ ਮੈਕਰੋਨ ਨੇ 66.1% ਲਈਆਂ ਸੀਆਂ ਤੇ ਲੀ ਪੈਨ ਨੇ 33.9%। ਅਗਲੇ ਜਿਹੜੇ ਹਰਜੋਤ ਸਿੰਘ ਜੀ ਖਬਰ ਦੇ ਵੱਲ ਵੱਧਦੇ ਜਾਈਏ। ਫਰਾਂਸ ਦੇ ਵਿੱਚ ਵੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਚੱਲ ਰਹੀ ਸੀਗੀ। ਉੱਥੇ ਰਾਈਟ ਵਿੰਗ ਦੀ ਜਿਹੜੀ ਲਪੈਨ ਕਰਕੇ ਆ ਉਹ ਕਾਫੀ ਜ਼ਿਆਦਾ ਅੱਗੇ ਵਧੀ ਸੀਗੀ। ਪਰ ਇਮੈਨੂਅਲ ਮੈਕਰੋਨ ਉਹਨਾਂ ਨੇ ਫਰਾਂਸ ਦੀ ਜਿਹੜੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਆ ਉਸ ਨੂੰ ਇਸ ਵਾਰ ਜਿੱਤ ਲਿਆ ਹੈਗਾ ਆ। ਸੋ ਮਰੀਨ ਲੇਪੈਨ ਨੇ ਕਾਫੀ ਕਹਿੰਦੇ ਵੀ ਕੜੀ ਟੱਕਰ ਜਿਹੜੀ ਉਹ ਦਿੱਤੀ ਸੀ। ਕੱਲ ਐਤਵਾਰ ਦੀ ਰਨ ਆਫ ਵੋਟ ਦੇ ਵਿੱਚ ਮੈਕਰੋਨ ਨੂੰ 58.5% ਵੋਟਾਂ ਜਿਹੜੀਆਂ ਉਹ ਪਈਆਂ ਆ। ਫਰਾਂਸ ਦੇ ਇਤਿਹਾਸ ਦੇ ਵਿੱਚ 20 ਸਾਲਾਂ 'ਚ ਪਹਿਲੀ ਵਾਰੀ ਹੋਇਆ ਵੀ ਫਰਾਂਸ ਦਾ ਕੋਈ ਲੀਡਰ ਆਪਣੀ ਰੀ ਇਲੈਕਸ਼ਨ ਬਿਡ ਦੇ ਵਿੱਚ ਕਾਮਯਾਬ ਰਿਹਾ ਹੋਵੇ। 12 ਕੈਂਡੀਡੇਟਸ ਸੀਗੇ ਜਦੋਂ ਪਹਿਲਾ ਰਾਊਂਡ ਹੋਇਆ ਸੀਗਾ 10 ਅਪ੍ਰੈਲ ਨੂੰ। ਉਹਦੇ ਵਿੱਚੋਂ 3 ਜਿਹੜੇ ਆ ਉਹ ਮੁੱਖ ਤੌਰ ਦੇ ਉੱਤੇ ਅੱਗੇ ਉਭਰੇ ਸੀਗੇ ਤੇ ਫਾਈਨਲ ਰਿਜ਼ਲਟਸ ਦੇ ਵਿੱਚ ਮੈਕਰੋਨ ਨੂੰ 59% ਤੇ ਮਰੀਨ ਲਿਪੈਨ ਉਸ ਨੂੰ 41% ਜਿਹੜੀਆਂ ਉਹ ਵੋਟਾਂ ਪਈਆਂ। ਇਮੈਨੂਅਲ ਮੈਕਰੋਨ ਹੁਣਾਂ ਦੀ ਪਾਰਟੀ ਔਨਵਰਡਸ ਰਿਪਬਲਿਕ ਆ ਤੇ ਮਰੀਨ ਲਪੈਨ ਦੀ ਨੈਸ਼ਨਲ ਰੈਲੀ ਜਿਹੜੀ ਉਹ ਉਹਨਾਂ ਦੀ ਹੈਗੀ ਆ। ਮਰੀਨ ਲਪੈਨ ਦੀ ਰੂਸ ਦੇ ਪ੍ਰਤੀ ਕਾਫੀ ਨਰਮ ਰਵੱਈਆ ਜਿਹੜਾ ਉਹ ਸੀਗਾ ਤੇ ਆਪਾਂ ਇਹ ਦੇਖਿਆ ਵੀ ਇੱਥੇ ਵੀ ਫਾਰ ਲੈਫਟ ਤੇ ਫਾਰ ਰਾਈਟ ਕੈਂਡੀਡੇਟਸ ਉਹ ਆਮੋ ਸਾਹਮਣੇ ਜਿਹੜੇ ਇਹ ਰਹੇ ਹੈਗੇ ਆ। ਸੋ ਫਰਾਂਸ ਦੇ ਜਿਹੜੇ ਲੋਕਾਂ ਨੇ ਇੱਕ ਵਾਰੀ ਫਿਰ ਇਮੈਨੂਅਲ ਮੈਕਰੋਨ ਨੂੰ ਮੌਕਾ ਦਿੱਤਾ ਆ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਦੇ ਵਿੱਚ ਜਿੱਤ ਪ੍ਰਾਪਤ ਕਰਨ ਦਾ। ਜੀ, ਬਿਲਕੁਲ। ਈਵਨ ਦੋ ਜਿੱਤ ਗਏ ਆ, ਪਰ ਜਿਹੜੇ ਫਾਰ ਰਾਈਟ ਰਾਈਵਲ ਆ, ਉਹ ਵੀ ਕਾਫੀ ਵੋਟਾਂ ਕਹਿੰਦੇ ਲੈ ਗਏ ਆ। ਸੈਂਟਰਿਸਟ ਮੈਕਰੋਨ ਨੇ 58.54% ਵੋਟਾਂ ਲਈਆਂ ਤੇ ਲੀ ਪੈਨ ਨੇ 41.46%। ਜਦੋਂ ਕਿ 2017 ਦੇ ਵਿੱਚ ਜਦੋਂ ਇਲੈਕਸ਼ਨ ਹੋਈ ਸੀ, ਉਸ ਟਾਈਮ ਦੇ ਉੱਤੇ ਮੈਕਰੋਨ ਨੇ 66.1% ਲਈਆਂ ਸੀਆਂ ਤੇ ਲੀ ਪੈਨ ਨੇ 33.9%। ਅਗਲੇ ਜਿਹੜੇ ਹਰਜੋਤ ਸਿੰਘ ਜੀ ਖਬਰ ਦੇ ਵੱਲ ਵੱਧਦੇ ਜਾਈਏ। ਫਰਾਂਸ ਦੇ ਵਿੱਚ ਵੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਚੱਲ ਰਹੀ ਸੀਗੀ। ਉੱਥੇ ਰਾਈਟ ਵਿੰਗ ਦੀ ਜਿਹੜੀ ਲਪੈਨ ਕਰਕੇ ਆ ਉਹ ਕਾਫੀ ਜ਼ਿਆਦਾ ਅੱਗੇ ਵਧੀ ਸੀਗੀ। ਪਰ ਇਮੈਨੂਅਲ ਮੈਕਰੋਨ ਉਹਨਾਂ ਨੇ ਫਰਾਂਸ ਦੀ ਜਿਹੜੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਆ ਉਸ ਨੂੰ ਇਸ ਵਾਰ ਜਿੱਤ ਲਿਆ ਹੈਗਾ ਆ। ਸੋ ਮਰੀਨ ਲੇਪੈਨ ਨੇ ਕਾਫੀ ਕਹਿੰਦੇ ਵੀ ਕੜੀ ਟੱਕਰ ਜਿਹੜੀ ਉਹ ਦਿੱਤੀ ਸੀ। ਕੱਲ ਐਤਵਾਰ ਦੀ ਰਨ ਆਫ ਵੋਟ ਦੇ ਵਿੱਚ ਮੈਕਰੋਨ ਨੂੰ 58.5% ਵੋਟਾਂ ਜਿਹੜੀਆਂ ਉਹ ਪਈਆਂ ਆ। ਫਰਾਂਸ ਦੇ ਇਤਿਹਾਸ ਦੇ ਵਿੱਚ 20 ਸਾਲਾਂ 'ਚ ਪਹਿਲੀ ਵਾਰੀ ਹੋਇਆ ਵੀ ਫਰਾਂਸ ਦਾ ਕੋਈ ਲੀਡਰ ਆਪਣੀ ਰੀ ਇਲੈਕਸ਼ਨ ਬਿਡ ਦੇ ਵਿੱਚ ਕਾਮਯਾਬ ਰਿਹਾ ਹੋਵੇ। 12 ਕੈਂਡੀਡੇਟਸ ਸੀਗੇ ਜਦੋਂ ਪਹਿਲਾ ਰਾਊਂਡ ਹੋਇਆ ਸੀਗਾ 10 ਅਪ੍ਰੈਲ ਨੂੰ। ਉਹਦੇ ਵਿੱਚੋਂ 3 ਜਿਹੜੇ ਆ ਉਹ ਮੁੱਖ ਤੌਰ ਦੇ ਉੱਤੇ ਅੱਗੇ ਉਭਰੇ ਸੀਗੇ ਤੇ ਫਾਈਨਲ ਰਿਜ਼ਲਟਸ ਦੇ ਵਿੱਚ ਮੈਕਰੋਨ ਨੂੰ 59% ਤੇ ਮਰੀਨ ਲਿਪੈਨ ਉਸ ਨੂੰ 41% ਜਿਹੜੀਆਂ ਉਹ ਵੋਟਾਂ ਪਈਆਂ। ਇਮੈਨੂਅਲ ਮੈਕਰੋਨ ਹੁਣਾਂ ਦੀ ਪਾਰਟੀ ਔਨਵਰਡਸ ਰਿਪਬਲਿਕ ਆ
ਤੇ ਮਰੀਨ ਲਪੈਨ ਦੀ ਨੈਸ਼ਨਲ ਰੈਲੀ ਜਿਹੜੀ ਉਹ ਉਹਨਾਂ ਦੀ ਹੈਗੀ ਆ। ਮਰੀਨ ਲਪੈਨ ਦੀ ਰੂਸ ਦੇ ਪ੍ਰਤੀ ਕਾਫੀ ਨਰਮ ਰਵੱਈਆ ਜਿਹੜਾ ਉਹ ਸੀਗਾ ਤੇ ਆਪਾਂ ਇਹ ਦੇਖਿਆ ਵੀ ਇੱਥੇ ਵੀ ਫਾਰ ਲੈਫਟ ਤੇ ਫਾਰ ਰਾਈਟ ਕੈਂਡੀਡੇਟਸ ਉਹ ਆਮੋ ਸਾਹਮਣੇ ਜਿਹੜੇ ਇਹ ਰਹੇ ਹੈਗੇ ਆ। ਸੋ ਫਰਾਂਸ ਦੇ ਜਿਹੜੇ ਲੋਕਾਂ ਨੇ ਇੱਕ ਵਾਰੀ ਫਿਰ ਇਮੈਨੂਅਲ ਮੈਕਰੋਨ ਨੂੰ ਮੌਕਾ ਦਿੱਤਾ ਆ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਦੇ ਵਿੱਚ ਜਿੱਤ ਪ੍ਰਾਪਤ ਕਰਨ ਦਾ। ਜੀ, ਬਿਲਕੁਲ। ਈਵਨ ਦੋ ਜਿੱਤ ਗਏ ਆ, ਪਰ ਜਿਹੜੇ ਫਾਰ ਰਾਈਟ ਰਾਈਵਲ ਆ, ਉਹ ਵੀ ਕਾਫੀ ਵੋਟਾਂ ਕਹਿੰਦੇ ਲੈ ਗਏ ਆ। ਸੈਂਟਰਿਸਟ ਮੈਕਰੋਨ ਨੇ 58.54% ਵੋਟਾਂ ਲਈਆਂ ਤੇ ਲੀ ਪੈਨ ਨੇ 41.46%। ਜਦੋਂ ਕਿ 2017 ਦੇ ਵਿੱਚ ਜਦੋਂ ਇਲੈਕਸ਼ਨ ਹੋਈ ਸੀ, ਉਸ ਟਾਈਮ ਦੇ ਉੱਤੇ ਮੈਕਰੋਨ ਨੇ 66.1% ਲਈਆਂ ਸੀ ਤੇ ਲੀ ਪੈਨ ਨੇ 33.9%।